ਵਾਹਿਗੁਰੂ जी का खालसा वाहिगुरू जी की फतेह। ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਤੇ ਐਲਾਨ ਕੀਤਾ ਗਿਆ ਕਿ ਜਿਹੜੇ 3 ਕਾਲੇ ਖੇਤੀ ਕਾਨੂੰਨ ਲਾਗੂ ਕੀਤੇ ਗਏ ਸੀ ਭਾਰਤ ਸਰਕਾਰ ਵੱਲੋਂ, ਉਹਨਾਂ ਨੂੰ ਹੁਣ ਕਿਸਾਨ ਸੰਘਰਸ਼ ਦੇ ਅੱਗੇ ਝੁਕਦਿਆਂ ਭਾਰਤ ਦੀ ਸਰਕਾਰ ਵਾਪਸ ਲੈਣ ਜਾ ਰਹੀ ਆ। ਤਾਂ ਅੱਜ ਇਸ ਗੱਲ ਦੀ ਬੜੀ ਖੁਸ਼ੀ ਜਿਹੜੀ ਆ ਉਹ ਕਿਸਾਨਾਂ 'ਚ ਪਾਈ ਜਾ ਰਹੀ ਆ। ਅਸੀਂ ਚੰਡੀਗੜ੍ਹ ਤੋਂ ਜਿਹੜਾ ਦਿੱਲੀ ਨੂੰ ਜਾਂਦਾ ਨੈਸ਼ਨਲ ਹਾਈਵੇ ਆ, ਉਸ ਦੇ ਵਿੱਚ ਪਿੱਪਲੀ ਜਿਹੜਾ ਹਰਿਆਣੇ 'ਚ ਕੁਰੂਕਸ਼ੇਤਰ ਜ਼ਿਲ੍ਹੇ 'ਚ ਪੈਂਦਾ ਆ, ਉਸ ਦੇ ਬਿਲਕੁਲ ਨਾਲ ਰਾਮਗੜ੍ਹ ਇਹ ਪਿੰਡ ਆ, ਜਿੱਥੇ ਇਹ ਤੁਸੀਂ ਦੇਖ ਸਕਦੇ ਹੋ। ਮੈਂ ਆਪਣੇ ਕੈਮਰਾਮੈਨ ਨੂੰ ਕਹਿਣਾ ਕਿ ਇਹ ਲੰਗਰ ਆ ਜਿਹੜਾ, ਇਹ ਜਦੋਂ ਤੋਂ ਮੋਰਚਾ ਸ਼ੁਰੂ ਹੋਇਆ 26 ਨਵੰਬਰ ਨੂੰ, ਜਦੋਂ ਕਿਸਾਨ ਦਿੱਲੀ ਵੱਲ ਨੂੰ ਗਏ ਆ, ਉਦੋਂ ਤੋਂ ਹੀ ਇਹ ਲਗਾਤਾਰ ਲੰਗਰ ਇੱਥੇ ਚੱਲ ਰਿਹਾ। ਤੇ ਇੱਥੇ ਇਸ ਲੰਗਰ ਨੂੰ ਚਲਾਉਣ ਵਾਲੇ ਜਿਹੜੇ ਸੇਵਾਦਾਰ ਨੇ, ਕਿਸਾਨ ਨੇ ਜਿਹੜੇ, ਉਹ ਸਾਡੇ ਨਾਲ ਮੌਜੂਦ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜਾ ਅੱਜ ਦਾ ਇਹ ਫੈਸਲਾ ਹੋਇਆ ਆ ਉਹਦੇ ਬਾਰੇ ਉਹਨਾਂ ਦਾ ਕੀ ਕਹਿਣਾ। ਹਾਂਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਜਿਹੜਾ ਅੱਜ ਇਹ ਨਰਿੰਦਰ ਮੋਦੀ ਨੇ ਫੈਸਲਾ ਕੀਤਾ, ਉਹਨੇ ਕਿਹਾ ਵੀ ਮਤਲਬ ਮੈਂ ਕਿਸਾਨਾਂ ਦਾ ਬੜਾ ਹਤੈਸ਼ੀ ਹਾਂ ਤੇ ਵੀ ਜੇ ਕਿਸਾਨ ਨਹੀਂ ਮੰਨ ਰਹੇ ਤਾਂ ਮੈਂ ਇਸ ਕਾਨੂੰਨ ਨੂੰ ਵਾਪਸ ਲੈ ਰਿਹਾ। ਤੁਹਾਨੂੰ ਵੀ ਇਹਦੇ ਬਾਰੇ ਪਤਾ ਲੱਗ ਗਿਆ ਹੋਣਾ, ਤੁਸੀਂ ਸੁਣਿਆ ਹੋਣਾ, ਤੇ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਮੈਂ ਅੱਜ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਪ੍ਰਕਾਸ਼ ਉਤਸਵ ਸਾਰਿਆਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਦੂਜੀ ਗੱਲ, ਪ੍ਰਧਾਨ ਮੰਤਰੀ ਦੇ ਜਿਹੜਾ ਨਿਰਣੇ ਲਿਆ ਹੈ, ਦੇਰ ਆਏ ਦਰੁਸਤ ਹੈ, ਠੀਕ ਲਿਆ ਹੈ, ਲੇਕਿਨ ਵੱਡੀ ਕੁਰਬਾਨੀਆਂ ਕਰਕੇ ਉਰੇ ਤੱਕ ਪਹੁੰਚੇ ਹਾਂ ਅਸੀਂ। ਇਹ ਇੰਨੀ ਕੁਰਬਾਨੀ ਲੈਣ ਦੀ ਲੋੜ ਨਹੀਂ ਸੀ ਅਗਰ ਮੋਦੀ ਸਾਹਿਬ ਪਹਿਲੇ ਹੀ ਮੰਨ ਜਾਂਦੇ। ਇਹ ਸਾਡੇ ਚੁਣਿਆ ਹੋਇਆ ਸੀ ਨਰਿੰਦਰ ਮੋਦੀ ਨੂੰ, ਵੀ ਅਸੀਂ ਪਬਲਿਕ ਨੇ ਚੁਣਿਆ, ਆਪਣੇ ਭਲੇ ਵਾਸਤੇ ਚੁਣਿਆ ਸੀ। ਲੇਕਿਨ ਇਹਨਾਂ ਹਠੀ ਸੀ ਸਾਡਾ ਪ੍ਰਧਾਨ ਮੰਤਰੀ ਜੀ ਕਿ ਉਹਨਾਂ ਨੇ ਸਾਡੀ ਗੱਲ ਨਾ ਮੰਨਦੇ ਹੋਏ ਇਸ ਅੰਦੋਲਨ ਨੂੰ ਇਤਨਾ ਲੰਬਾ ਖਿੱਚਿਆ ਤੇ 700 ਦੇ ਕਰੀਬ ਸ਼ਹਾਦਤਾਂ ਦੇਣੀ ਪਈਆਂ ਤੇ ਬੜੇ ਬੜੇ ਸੰਘਰਸ਼ सहन करने पे, लाठियाँ सहन करने पे, डंडे सहन करने पे, हड्ड टुटे, सिर फटे, सानू बहुत तसीहे सहने पे। शायद भी मुसलमाना ने भी यह तसीहे नहीं दिते जे मोदी साहब ने सानू दिते। पर चलो असी धन्नवाद करते हैं कि देर आए दुरुस्त आए, ਹੁਣ ਵੀ ਉਹਨਾਂ ਦੇ ਸਮਝ ਵਿੱਚ ਆ ਗਈ, ਅਸੀਂ ਧੰਨਵਾਦ ਕਰਦੇ ਹਾਂ। ਬਿਲਕੁਲ ਜੀ, ਜਿਹੜਾ ਤੁਸੀਂ ਇਹ ਗੱਲ ਕੀਤੀ ਆ ਵੀ ਮੋਦੀ ਦੇਰ ਆਏ ਦਰੁਸਤ ਆਏ, ਪਰ 700 ਜਿਹੜਾ ਸਾਡਾ ਬੰਦਾ ਆ, ਸਾਡੀਆਂ ਬੀਬੀਆਂ ਠੰਡ 'ਚ ਠਰਦੀਆਂ ਰਹੀਆਂ, ਸਾਡੇ ਬਜ਼ੁਰਗ ਜਿਹੜੇ ਆ ਠੰਡ 'ਚ ਠਰਦੇ ਰਹੇ ਆ, ਇੰਨੇ ਲਗਭਗ ਸਾਲ ਅਸੀਂ ਸੜਕਾਂ 'ਤੇ ਬੈਠੇ ਰਹੇ ਆ। ਤੇ ਜੇ ਅੱਜ ਇਹ ਗੱਲ ਕਹੀ ਜਾ ਰਹੀ ਹੈ ਕਿ ਨਰਿੰਦਰ ਮੋਦੀ ਦੇ ਸਮਰਥਕ ਕਹਿ ਰਹੇ ਨੇ ਕਿ ਮੋਦੀ ਸਾਹਿਬ ਨੇ ਦੇਖੋ ਕਿੰਨਾ ਵੱਡਾ ਦਿਲ ਕੀਤਾ, ਕਿੰਨਾ ਵੱਡਾ ਕੰਮ ਕੀਤਾ, ਪਰ ਇਹ ਤੁਹਾਨੂੰ ਨਹੀਂ ਲੱਗਦਾ ਕਿ ਅਸਲ 'ਚ ਤਾਂ ਇਹ ਸੰਘਰਸ਼ ਦੀ ਜਿੱਤ ਆ? ਮੋਦੀ ਮੰਨਿਆ ਨਹੀਂ, ਮੋਦੀ ਝੁਕਿਆ ਆ। ਇਹ ਤਾਂ ਸੰਘਰਸ਼ ਦੀ ਜਿੱਤ ਹੈ ਜੀ, ਬੜਾ ਲੰਬਾ ਸੰਘਰਸ਼ ਕੀਤਾ, ਕੁਰਬਾਨੀਆਂ ਦਿੱਤੀਆਂ। ਇਹ ਸਾਡੀ ਕਿਸਾਨਾਂ ਦੀ ਜਿੱਤ ਹੈ, ਜਨ ਅੰਦੋਲਨ ਦੀ ਜਿੱਤ ਹੈ। ਆਮ ਪੂਰਾ ਜਨ ਅੰਦੋਲਨ ਸਾਡੇ ਨਾਲ ਸੀ, ਵਰਲਡ ਦਾ ਹੀ ਅੰਦੋਲਨ ਸੀਗਾ ਇਹ, ਸਾਡੇ ਇਕੱਲਿਆਂ ਹਿੰਦੁਸਤਾਨ ਦਾ ਨਹੀਂ ਰਿਹਾ ਸੀ। ਹੁਣ ਇਹ ਪੂਰੇ ਲੈਵਲ 'ਤੇ ਚਲਾ ਗਿਆ, ਜਿੱਥੇ ਬਾਹਰ ਜਾ ਕੇ ਵੀ ਮੋਦੀ ਨੂੰ ਥੱਲੋਂ ਨੀਚਾ ਦੇਖਣਾ ਪਿਆ। ਇਸ ਕਰਕੇ ਅਸੀਂ ਤਾਂ ਇਹਨੂੰ ਆਪਣਾ ਸੰਘਰਸ਼ ਦੇ ਨਾਲ ਝੁਕਾਉਣ ਦੀ ਗੱਲ ਕਹਾਂਗੇ ਵੀ ਸੰਘਰਸ਼ ਤੋਂ ਝੁਕਿਆ ਮੋਦੀ ਸਾਹਿਬ। ਬਿਲਕੁਲ ਜੀ, ਸਾਡੇ ਨਾਲ ਹੋਰ ਵੀ ਇੱਥੇ ਕਿਸਾਨ ਨੇ, ਬਜ਼ੁਰਗ ਨੇ ਆ। ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਇਸ ਸੰਘਰਸ਼ ਦੀ ਵੱਡੀ ਪ੍ਰਾਪਤੀ ਆ, ਇਹ ਉਸ ਦਾ ਸਿੰਬਲ ਬਣ ਗਿਆ। ਹਰਿਆਣੇ ਦਾ ਤਾਊ ਤੇ ਇੱਧਰ ਇਹ ਸਰਦਾਰ ਸਾਹਿਬ, ਇਹਨਾਂ ਦਾ ਜਿਹੜਾ ਏਕਾ ਆ, ਇਹ ਏਕਾ ਹੀ ਇਸ ਸੰਘਰਸ਼ ਨੂੰ ਇੱਥੋਂ ਤੱਕ ਲੈ ਕੇ ਆਇਆ ਕਿ ਅੱਜ ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ, ਉਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਕਿਸੇ ਦੇ ਵੀ ਦਬਾਇਆ ਨਹੀਂ ਦਬ ਸਕਦੀ, ਉਹ ਆਪਣੇ ਫੈਸਲੇ 'ਤੇ ਅਟੱਲ ਆ, ਪਰ ਅੱਜ ਉਸ ਨੂੰ ਵੀ ਆਪਣੇ ਫੈਸਲੇ ਤੋਂ ਪਿੱਛੇ ਹਟਣਾ ਪਿਆ। ਤੇ ਇੱਥੇ ਦੋਵੇਂ ਮਿਲ ਕੇ, ਇਹ ਸਾਰੇ ਭਾਈਚਾਰੇ ਮਿਲ ਕੇ ਇਸ ਲੰਗਰ ਨੂੰ ਚਲਾ ਰਹੇ ਨੇ। ਇਹ ਉਹ ਲੰਗਰ ਹੈ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਕੀਤਾ ਸੀ। ਇਹ ਲੰਗਰ ਤੁਸੀਂ ਦੇਖੋ ਕਿ ਅੱਜ ਦੇਗ ਤੇਗ ਫਤਿਹ ਦੀ ਜਿਹੜੀ ਗੱਲ ਆ, ਉਹ ਇਸ ਸੰਘਰਸ਼ ਦੇ ਵਿੱਚ ਪੂਰੀ ਤਰ੍ਹਾਂ ਪ੍ਰਕਾਸ਼ਮਾਨ ਹੋਈ ਆ ਕਿ ਕਿਵੇਂ ਜਿਹੜੇ ਇਹ ਲੋਕ ਕਿਸਾਨ ਆ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਖੇਤੀ ਕੀਤੀ, ਕਿਰਤ ਕੀਤੀ, ਤੇ ਉਸ ਤਰ੍ਹਾਂ ਇਹ ਲੋਕ ਜਿਹੜੇ ਉਸ ਰਾਹ ਦੇ ਉੱਤੇ ਚੱਲਦੇ ਆ ਕਿ ਨਾਲ ਆਪਣੇ ਦਸਵੰਧ 'ਚੋਂ ਲੰਗਰ ਵੀ ਲਾਉਂਦੇ ਨੇ। ਇਹ ਦੇਗ 'ਤੇ ਵੀ ਇਹਨਾਂ ਦੀ ਫਤਿਹ ਆ ਤੇ ਤੇਗ 'ਤੇ ਵੀ ਫਤਿਹ ਆ, ਜਿਹੜੀ ਦੁਨੀਆ ਨੇ ਦੇਖੀ ਜਦੋਂ 26 ਨਵੰਬਰ ਨੂੰ ਬੈਰੀਕੇਡ ਤੋੜੇ ਆ। ਤੇ ਬਾਬਾ ਜੀ, ਤੁਸੀਂ ਦੱਸੋ ਕਿ ਜਿਹੜਾ ਅੱਜ ਦਾ ਇਹ ਫੈਸਲਾ ਆ ਕਿ ਤੁਸੀਂ ਇੰਨੇ ਮਹੀਨਿਆਂ ਤੋਂ ਇੱਥੇ ਸੜਕਾਂ 'ਤੇ ਬੈਠੇ ਹੋ, ਅੱਜ ਇਹ ਫੈਸਲਾ ਆਇਆ ਤਾਂ ਕੀ ਮਹਿਸੂਸ ਕਰ ਰਹੇ ਹੋ? ਪਹਿਲੀ ਗੱਲ ਤਾਂ ਮੈਂ ਗੁਰੂ ਨਾਨਕ ਜਨਮ ਦਿਨ ਦੀ ਲੱਖਾਂ ਲੱਖ ਵਧਾਈਆਂ ਦਿੰਦਾ। ਉਸ ਤੋਂ ਉਪਰੰਤ ਮੈਂ ਕਹਿਣਾ ਚਾਹੁੰਦਾ, ਇਹ ਸੰਘਰਸ਼ ਕੋਈ ਛੋਟਾ ਸੰਘਰਸ਼ ਨਹੀਂ ਸੀ। ਮੋਦੀ ਦਾ ਆਸਾਨ ਇਹ ਸਾਰੀ ਉਮਰ ਨਹੀਂ ਦੇ ਸਕਦੇ। ਕਿਉਂ ਨਹੀਂ ਦੇ ਸਕਦੇ? ਕਦੇ ਵੀ ਕਿਸਾਨ ਇਸ ਤਰ੍ਹਾਂ ਇਕੱਠਾ ਨਹੀਂ ਹੋਇਆ। ਇੱਕ ਮੋਦੀ ਨੇ ਸਾਡੇ ਵਾਸਤੇ ਉਹ ਇੱਕ ਰਸਤਾ ਤਿਆਰ ਕਰ ਦਿੱਤਾ, ਕਿਸਾਨ ਇੱਕ ਆਵਾਜ਼ ਤੋਂ ਲੱਖਾਂ ਹੋ ਜਾਂਦੇ ਇਕੱਠੇ।
ਤੇ ਮੋਦੀ ਦੀ ਧੌਣ ਤੇ ਅਸੀਂ ਗੋਡਾ ਰੱਖ ਕੇ ਇਹ ਕਾਨੂੰਨ ਵਾਪਸ ਕਰਾਇਆ ਹੈ। ਮੋਦੀ ਦਾ ਸਾਡੇ ਤੇ ਕੋਈ ਸਾਨ ਨਹੀਂ। ਸਾਡਾ 700 ਕਿਸਾਨ ਸ਼ਹੀਦ ਹੋ ਗਿਆ। ਸਾਡੀ ਮਾਵਾਂ ਜਿਨ੍ਹਾਂ ਦੇ ਬੱਚੇ ਨਹੀਂ ਰਹੇ, ਸਾਡੀ ਭੈਣਾਂ ਜਿਨ੍ਹਾਂ ਦੇ ਘਰ ਉਹਨਾਂ ਦੇ ਘਰ ਵਾਲੇ ਨਹੀਂ ਰਹੇ, ਯਤੀਮ ਹੋ ਗਿਆ ਸਾਰਾ ਪੰਜਾਬ, ਹਰਿਆਣਾ ਤੇ ਯਤੀਮ ਹੋ ਗਿਆ। ਇਹ ਕੁੱਤੇ ਦਾ ਬੱਚਾ ਮਰ ਜਾਂਦਾ ਮਿਨਿਸਟਰ ਦਾ, ਉਹਦੇ ਲੱਖਾਂ ਬੰਦੇ ਜਾਂਦੇ ਨੇ ਕਹਿਣ ਵੀ ਅਸੀਂ ਅਫਸੋਸ ਤੇ ਆਏ। ਸਾਡਾ 700 ਬੰਦਾ ਮਰ ਗਿਆ, ਸਾਡੇ ਤੇ ਕੋਈ ਨਹੀਂ ਗਿਆ। ਅਡਾਨੀ ਅਬਾਨੀ ਦੇ ਬੱਚਾ ਪੈਂਦਾ ਹੁੰਦਾ ਮੋਦੀ ਉੱਥੇ ਵਧਾਈਆਂ ਦੇਣ ਜਾਂਦਾ ਹੈ। ਸਾਡੇ ਮਰੇ ਤੇ ਵਧਾਈ ਨਾਲ ਮੋਦੀ ਸਾਡਾ ਲੱਗਦਾ ਕੀ ਹੈ? ਬਿਲਕੁਲ ਇਹ ਜਿਹੜੀ ਗੱਲ ਕਰ ਰਹੇ ਆ ਕਿ ਅੱਜ ਜਿਹੜੀ ਇਹ ਗੱਲ ਕੀਤੀ ਹੈ ਕਿ ਮੋਦੀ ਸਾਡਾ ਕੀ ਲੱਗਦਾ, ਮੋਦੀ ਝੁਕਿਆ, ਉਹਦੀ ਧੌਣ ਤੇ ਗੋਡਾ ਰੱਖ ਕੇ ਮਨਾਇਆ। ਲਖੀਮਪੁਰ ਖੀਰੀ 'ਚ ਤੁਹਾਡੇ 4 ਸਾਥੀਆਂ ਨੂੰ ਗੱਡੀ ਚੜਾ ਕੇ ਕਤਲ ਕਰ ਦਿੱਤਾ ਗਿਆ ਤੇ ਅੱਜ ਹੁਣ ਜਿਹੜਾ ਇਹ ਫੈਸਲਾ ਆਇਆ, ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ऐसा कि मोदी ने आसान भी कर दिया। हमारी यूनियन नहीं बना दी कभी भी किसान की, इन्ना बनवाई यूनियन, यू ना करा तो हमारे नहीं यूनियन बना दी। आई समझो, चलो कुछ नहीं फर्क पड़ा, सेवा लगी हमारी, सेवा करना सीख गए हम। हैं हमने नहीं पता था सेवा का कैसी सेवा हुआ, बहुत आसान कर गया हमारे पास, बड़ा दान होया, माया रही बरता रहे, कोई फर्क नहीं है। जय हिंद। ਤੇ ਜਿਹੜਾ ਇਹ जो ये बात भी कही गई पहले तो ये कहा गया कि सिर्फ ये सिख हैं जो संघर्ष विरोध कर रहे हैं, फिर जब उसने देखा कि हरियाणा के जो किसान है वो भी साथ में है, फिर कहने लगा ये पंजाब और हरियाणा का ही है। तो उसके बाद अब जब देखा यूपी में भी इलेक्शन में पता लग गया कि ये असर पड़ रहा है, सभी जगह पड़ रहा है। तो आपको क्या लगता है कि अब जो पहले बांटा जाता था लोगों को कि ये तो जी जैसे कोई बात सिख उठाते थे उसे कहते खालिस्तानी है, तो अब आप कैसे समझते कि ये सरकारों के बारे में आपको क्या पता लगा इस संघर्ष से? कहाँ कहीं ते जलंधर ते आओ, अमृतसर ते आओ, लुधियाने ते आओ, तो कहीं से भी आओ, फतेहगढ़ ते आओ, जफियाँ पाका मिला, लगन में एक हो गया, आज प्यार बन गया हमारा। हाँ जी, बड़ी हम तो शुक्रगुजार कराई। या यूनियन नहीं बनाती ना मोदी छेड़ा, किसान की यूनियन नहीं बनाती, इन्हें तो आसान कर दिया हमारे पास। ਬਿਲਕੁਲ ਇਹ ਜਿਹੜੀ ਗੱਲ ਕਹਿ ਰਹੇ ਨੇ ਕਿ ਮੋਦੀ ਦਾ ਜਿਹੜਾ ਅਹਿਸਾਨ ਹੈ ਬਸ ਇੱਕੋ ਆ ਕੇ ਕਿਸਾਨਾਂ ਨੂੰ ਇਕਜੁੱਟ ਕਰਤਾ ਹੈ, ਕਿਸਾਨਾਂ ਨੂੰ ਇਕਮੁੱਠ ਕਰਤਾ ਹੈ। ਤੇ ਸਾਡੇ ਨਾਲ ਇੱਥੇ ਹੋਰ ਵੀ ਭਾਈ ਸਾਹਿਬ ਖੜੇ ਨੇ ਜਿਹੜੇ ਲੰਗਰ 'ਚ ਇੱਥੇ ਲਗਾਤਾਰ ਸੇਵਾ ਨਿਭਾਉਂਦੇ ਆ। ਹਾਂਜੀ, ਅੱਜ ਦੇ ਇਸ ਫੈਸਲੇ ਤੋਂ ਬਾਅਦ ਕੀ ਮਹਿਸੂਸ ਕਰ ਰਹੇ ਹੋ? महसूस क्या, हमने तो धक्के से करवाया, लेकिन मोदी ने नहीं कराया। हम ना पहले फेरी जब भी मीडिया वाले पूछते थे, हम कहते थे भाई आप गलत कर रहे हो। जब हम कृषि कानून नहीं मानते, आपके काले कानून, आप क्यों धक्के थे थोप रहे हमारे पास? ये तो थोपने नहीं चाहिए, हम नहीं चाहते, क्योंकि हमारा भाई बंदा सारा नबीना बर्बाद कर दिया। जबकि हाड़ती और हम एक थे, वो भी अलग अलग कर दिए। बाकी बच्चे हमारे आम थे, जैसे इन अलग अलग हमारे सारे के सारे कॉन्ट्रैक्ट कर दिए। कहते हैं भी कभी तो एक ही झुंड बनाओ, सारे झुंड ना बनाओ, लेकिन हम कहाँ जाएंगे, कहाँ बच्चे जाएंगे? जब बच्चे अपने कॉन्टेंट बनावेंगे तो कैसे रहेंगे, जब उनको भी ख़त्म करेंगे। तो हमने कहा भी मतलब ये काम आप ना करो ना करो ना करो। लेकिन जब इसकी नाड़ में गोड्डा आया ना, तब जाके इसने ये कराया। यूपी में तो हारन लग रहा, हरियाणा में तो हार गया, पंजाब में तो हार गया, हिमाचल में तो हार गया, सारी जगह तो हारन लग रहा। तब जाकर इसकी नाड़ बागी हिटवे बा गुंठा का, जब इन्हें मान आयु। लेकिन हम तो बैठे, हमने तो कहा था भाई तू 12 साल भी रहे ना, हम तब भी नहीं डिगेंगे। अपने परिवार के, अपने बच्चों के, आने वाने जाने वाले के खाने के लिए हमारे पास बहुत कुछ है। हम नहीं दूसरे का वास्ता करेंगे, कम से कम अपने वास्ते तो कर सकते हैं। एक किला बोलेंगे, ज़्यादा नहीं बोलेंगे। अब इन्होंने क्या कराया, ये जीरियाँ ले जा, किसी के 4 कुंटल बच गए, कहीं ले जाओ, कहाँ ले जाए भाई? जब कहते हैं अनुका जहाँ मर्जी ले जाना, जहाँ मर्जी ले जाना, ये कौन सा तुक है? ये गवर्नमेंट का काम है कोई? ये तो धक्का से ही है। अब जब इसके गीटवे मड़गी ना, अब जी इसने दिखा भी मैं कुछ ना कुछ करूं, लेकिन अंदर भी हम ये दावे से कह रहे हैं, चाहे वो कुछ भी कर ले, लेकिन आने नहीं देंगे। नहीं, वो तो उसको तो यही लग रहा है ना कि अब उसने
फैसला कर दिया अब उसकी फिर से सरकार बन जाएगी? नहीं बनेगी, नहीं बनेगी, बिल्कुल नहीं बनेगी और ना बनने देंगे। हम गाँव में नहीं बढ़ने देते। अब अगर फैसला हो जाता है उसके बाद जो बीजेपी के लीडर हैं उसका पहले आप विरोध करते थे गांव में आने से, अब अगर वो आएंगे गांव में तो देते अभी भी हमारा लिखा हुआ, हम नहीं बढ़ने देंगे, पक्का विरोध करेंगे और करेंगे नहीं, पिटेंगे जोर लगा के, जहाँ लग मार जो कोशिश होगी वहाँ लग पिटेंगे भी, क्योंकि हमारे गेला जो सी बन भी रही है ना, हमारे अंदर लिखी गई वो, इसने कोई कसर नहीं छोड़ी हमारे साथ। इन्हें तो औरंगजेब देव टप गया, क्या सरकारों तो वही, ऐसा जुल्म तो नहीं आके भी औरंगजेब भी टप जा। एक एक दो दो साल हो गया, आज इतना आंदोलन होता है 5 दिन का होता है, 10 दिन का होता है, 20 दिन का होता है, हम एक एक साल हो गया बैठे, अपने बच्चे छोड़े हों बैठे, कोई लंगर पे बैठा, कोई दिल्ली बैठा, कोई सड़क पे बैठा, कोई कहीं बैठा, दुनिया मौज ले रही, किसान धक्के खांदा फिर रहा। ये कोई तरीका थोड़ी है, ये सरकार नहीं है, ये तो तानाशाही है। जबकि इतनी तानाशाही तो रावण ने भी नहीं करी, रावण ने भी करी, वो भी मरिया। ये तो चीज़ क्या है, जंदे रहेंगे, जल्दी जंदे रहेंगे। अब तो वोट का राज, जो तो इनका घर का राज होता था, अब वोट का नहीं देंगे किसी को। तो किसान फिर क्या करेगा? किसान अगर इनको वोट नहीं देगा तो ये भी कह रहा है कि किसान क्या खुद इलेक्शन में किसान लीडरशिप खड़ी होगी? आप क्या, आम किसान क्या सोचता है इसके बारे में? ये बात अभी कुछ नहीं कह सकते। संयुक्त मोर्चा इसका निर्णय लेगा और हम तो यही कहते हैं भी हमारा सारों का भाईचारे से एक आंदोलन जीता गया और धन्यवाद करते हैं। जोश में आके किसान कुछ भी कह सकते हैं क्योंकि हमारे को चोट लगी हुई है, इसलिए किसान कुछ भी कह सकता है, दुखी मन से कहना पड़ता है। नहीं तो राजा है, हमारा फर्ज है उसकी इज्जत करना, हम बनाने वाले हैं, लेकिन राजा का फर्ज भी है जनता की बात सुनना। उन्हें देर में सुनी और मैं तो कहूँगा देर में आए दुरुस्त है। धन्यवाद। ਇਹ ਕਿਸਾਨਾਂ ਦੀਆਂ ਭਾਵਨਾਵਾਂ ਜਿਹੜੀਆਂ ਆ ਇਹ ਤੁਸੀਂ ਸੁਣੀਆਂ। ਹਾਂਜੀ, ਕੀ ਕਹਿਣਾ ਚਾਹੁੰਦੇ? जब खेत बाढ़ को खाने लग जाती है ना, उस खेत में कुछ नहीं रहता। खेत बीजते हैं भी, फसल होएगी, उसकी बाढ़ करेंगे, डंगर ना बढ़े, जब खेतों बाढ़ ही फसल को खा जाएगी तो किसान के पल्ले क्या है? कुछ नहीं रहता। तो इन्होंने भी ऐसा कराया जो मतलब अपने जोर जबरदस्ती करी ना, लेकिन इनके पल्ला भी कुछ नहीं रहेगा। ਬਿਲਕੁਲ ਇਹ ਭਾਵਨਾਵਾਂ ਨੇ ਕਿਸਾਨਾਂ ਦੀਆਂ। ਜਿਹੜਾ ਇੱਕ ਕਿਰਤੀ, ਆਮ ਕਿਰਤੀ ਆ, ਜਿਹੜਾ ਇਮਾਨਦਾਰੀ ਦੀ ਕਿਰਤ ਕਰਦਾ ਆ ਤੇ ਉਹ ਖਾਂਦਾ ਆ, ਉਹਦੇ ਦਿਲ ਦਾ ਦਰਦ ਜਿਹੜੇ ਉਹਨਾਂ ਦੇ ਬੰਦੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਬੰਦੇ ਜਿਹੜੇ ਆ ਉਹਨਾਂ ਦੇ ਉਹ ਪਿਛਲੇ ਸਮੇਂ ਦੇ ਵਿੱਚ ਕਿਸਾਨ ਜਿਹੜੇ ਆ ਉਹਨਾਂ ਦੀਆਂ ਮੌਤਾਂ ਹੋਈਆਂ ਨੇ। ਲਖੀਮਪੁਰ ਖੀਰੀ 'ਚ ਜਿਸ ਤਰ੍ਹਾਂ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ, ਜਿਸ ਤਰ੍ਹਾਂ ਉੱਥੇ 26 ਜਨਵਰੀ ਨੂੰ ਜਿਹੜਾ ਨੌਜਵਾਨ ਸੀ ਨਵਰੀਤ ਸਿੰਘ, ਉਸ ਨੂੰ ਜਿਸ ਤਰ੍ਹਾਂ ਸ਼ਹੀਦ ਕੀਤਾ ਗਿਆ, ਤੇ ਕਿਸਾਨਾਂ ਦਾ ਇਹ ਦਰਦ ਜਿਹੜਾ ਆ ਉਹ ਦਰਦ ਉਹਦੀ ਕੋਈ ਮੱਲਮ ਨਹੀਂ। ਕਿਸਾਨਾਂ ਨੇ ਜਿਵੇਂ ਸਪਸ਼ਟ ਕਿਹਾ ਕਿ ਬੀਜੇਪੀ ਇਹ ਨਾ ਸਮਝੇ ਕਿ ਉਹਨਾਂ ਦੇ ਜਿਹੜਾ ਜੋ ਕੀਤਾ ਕਿਸਾਨਾਂ ਨਾਲ ਉਹ ਧੋਤਾ ਗਿਆ, ਉਹ ਉਹਨਾਂ ਦੇ ਦਿਲ 'ਚ ਉੱਕਰ ਚੁੱਕਿਆ ਆ। ਤਾਂ ਇਹ ਗਰਾਊਂਡ ਰਿਪੋਰਟ ਜਿਹੜੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅੱਜ ਕਿਸਾਨ ਜਿਹੜੇ ਆ ਉਹ ਕੀ ਮਹਿਸੂਸ ਕਰ ਰਹੇ ਨੇ, ਕੀ ਕਹਿ ਰਹੇ ਨੇ। ਅੱਗੇ ਵੀ ਜਿਹੜਾ ਆ ਮੋਰਚੇ ਦੇ ਉੱਤੇ ਕਿਹੋ ਜਿਹਾ ਮਾਹੌਲ ਆ ਉਹ ਤੁਹਾਡੇ ਨਾਲ ਜ਼ਰੂਰ ਤੁਹਾਨੂੰ ਦਿਖਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।